ਤੇ ਉਹਦੇ ਜਿਹੜੀ ਪੈਦਾ ਹੋਇਆ ਨਾ, ਉਹ ਬੂਟਾ ਸਿੰਘ ਉਹਦਾ ਨਾਂ ਧਰਿਆ। ਅੱਛਾ 3 ਦਿਨ ਦਾ ਸੀ ਤੇ ਉਹਦੀ ਮਾਂ ਮਰ ਗਈ। ਬੂਟਾ ਸਿੰਘ ਦੀ। ਬੂਟਾ ਸਿੰਘ ਦੀ ਮਾਂ, ਉਹਦੇ ਬਾਪ ਦਾ ਨਾਂ ਨੱਥਾ ਸਿੰਘ। ਅੱਛਾ। ਉਹਨੇ ਬਾਬੇ ਨੱਥੇ ਨੇ ਆਖਿਆ ਵੀ ਮਾਂ ਇਹਦੀ ਮਰ ਗਈ ਹੈ, ਪਲ ਨਹੀਂ ਸਕਦਾ, ਹੂੰ ਕੋਈ ਅੱਲਾ ਦਾ ਬੰਦਾ ਮੈਂ ਅੱਲਾ ਵਾਸਤੇ ਦੇਣਾ, ਆਪਣਾ ਬੱਚਾ ਪਾਲ ਲੈ ਹੂੰ ਤੇ ਰੱਖ ਲੈ। ਹੂੰ ਉਹਨਾਂ ਕੋਈ ਹਾਂ ਨਾ ਕਰੇ। ਹੂੰ ਸਾਡੇ ਜਿਹੜੇ ਨਾਨੇ ਦੀ ਮਾਂ ਸੀ ਨਾ, ਹਾਂਜੀ। ਉਹਦੇ ਘਰ ਰੱਬ ਨੇ ਬੱਚਾ ਦਿੱਤਾ ਸੀ। ਅੱਛਾ ਉਹਨੇ ਫਿਰ ਨਾ ਆਖਿਆ ਮੈਂ ਪਾਲਣੀ ਆ, ਅੱਛਾ ਮੈਂ ਪਾਲਣੀ ਹੈ। ਮੈਂ ਪਾਲਣੀ ਆ। ਉਹਨੇ ਜੇ ਪਾਲਣਾ, ਉਹਨੇ ਦੁੱਧ ਪਿਆਉਣਾ ਸ਼ੁਰੂ ਕੀਤਾ। 2 ਦਿਨ ਪਿਆ ਨਾ ਅੱਛਾ। ਤੇ ਲਾਲਾ ਪਿੰਡ ਚ ਹੋ ਗਈ। ਹੂੰ ਇਹਨਾਂ ਗੈਰ ਮੁਸਲਮਾਨ ਨੂੰ ਦੁੱਧ ਪਿਆ। ਅੱਛਾ। ਇਹਨਾਂ ਦਾ ਹੁੱਕਾ ਪਾਣੀ ਬੰਦ ਕਰੋ। ਹੂੰ ਸਾਹ ਬੰਦੇ ਆਖਣ ਲੱਗੇ ਵਿੱਚ ਵਡੇਰੇ ਸਾਡੇ, ਇਹ ਚੰਗੀ ਅਸੀਂ ਨੇਕੀ ਕਰਨ ਲੱਗੇ, ਸਾਡਾ ਹੁੱਕਾ ਪਾਣੀ ਬੰਦ ਹੋ ਗਿਆ। ਅੱਛਾ। ਨਾ ਕੋ ਹੁੱਕਾ ਨਾ ਪੀਵੇ, ਨਾ ਖੂਹ ਤੋਂ ਪਾਣੀ ਲੈਣ ਦੇਣ, ਆਵਾਜ਼ਾਰੀ ਚ ਪੈ ਗਿਆ। ਅੱਛਾ ਉਹ ਦੂਸਰਾ ਕੋਈ ਨਾਂ ਯਾਦ ਉਹਨਾਂ ਦਾ? ਹਾਂ, ਦੱਸੋ। ਇੱਕ ਨਾ ਲక్ష్మణ, ਹੂੰ ਇੱਕ ਨਾ ਮੰਗੂ, ਅੱਛਾ। ਇੱਕ ਨਾ ਸੂਰਤੀ, ਹੂੰ ਇੱਕ ਨਾ ਵੇ ਅਛਰ, ਅੱਛਾ। ਇਸ ਤਰ੍ਹਾਂ ਨਾ ਫੇ ਭਾਗ, ਨੱਥਾ, ਆਤੂ, ਇਹ ਸਾਈਆਂ ਦੇ ਨਾਂ ਸਨ। ਵਾਹ ਜੀ ਉਹ ਨਾਲ ਸੀ ਸਾਡੇ ਘਰ ਤਾਂ। ਉਹ ਬਹੁਤੇ ਮੀਂਹ ਪੈਂਦਾ ਸੀ, ਹੂੰ ਸਾਰੀ ਭਾਜੜ ਬਾਹਰ ਕੱਢੀ ਸਾਰਿਆਂ ਲੋਕਾਂ ਲਿਆਉਣੀ ਕਿੱਥੇ, ਅੰਦਰ ਰਹਿਣ ਚ ਤੱਕ ਨਹੀਂ ਪੈਂਦੀ। ਅੱਗੋਂ ਜਦੋਂ ਉਹਨਾਂ ਨੂੰ ਲਿਆਉਣੀ ਸੀ, ਉਦੋਂ ਘਬਰਾ ਪੈ ਵੀ ਅਸੀਂ ਕਿਵੇਂ ਖੜਾਂਗੇ। ਹੂੰ ਉਹ ਜਿਹੜੀ ਖਾਸ ਚੀਜ਼ ਸੀ ਉਹ ਲੈ ਆਏ। ਇਹ ਲਾਗੇ ਪਿੰਡ ਸੀ ਭਿੰਡੀਆਂ ਔਲਖਾਂ, ਹੂੰ ਉੱਥੇ ਬੂਟਾ ਸਿੰਘ ਦਾ ਸਾਂਢੂ ਹੁੰਦਾ ਸੀ, ਅੱਛਾ। ਉਹਦਾ ਨਾਂ ਸੀ ਦੇਵਾ ਸਿੰਘ। ਹੂੰ ਉਹ ਆਖਣ ਚਲੋ ਉੱਥੇ ਚੱਲਦੇ, ਲਾਗੇ ਦਰਿਆ ਆ, ਅੱਛਾ। ਨਾਲੇ ਪੱਤਨ ਦਾ ਹਿਸਾਬ ਲਾਉਂਦੇ ਆ ਵੀ ਕਿਹੜੇ ਪੱਤਨ ਦੇ ਬੇੜੀ ਪੈਂਦੀ ਆ, ਕਿਤੇ ਬੰਦੇ ਨਾ ਮਰਵਾ ਬਈਏ। ਬੂਟਾ ਸਿੰਘ ਨਾਲ ਆਇਆ? ਉਹ ਨਾਲ ਰਿਹਾ ਸਾਡੇ 2 ਰਾਤਾਂ, ਫਿਰ ਭਿੰਡੀਆਂ ਔਲਖਾਂ ਹੀ ਰਹੇ। ਅੱਛਾ। ਉਹ ਦੇਵਾ ਸਿੰਘ ਵੀ ਨਾਲ, ਉੱਥੋਂ ਦੇ ਸਿੱਖ ਜਿਹੜੇ ਹਨ ਨਾ, ਹੂੰ ਉਹ ਸਿੱਖਾਂ ਦਾ ਪਿੰਡ ਸੀ। ਉਹ ਆਖਣ ਲੱਗੇ ਸਾਡੇ ਮਹਿਮਾਨ ਨੇ, ਤਾਂ ਇਹਨਾਂ ਆਖਣਾ ਸਹੁੰ, ਪ੍ਰਮਾਨ ਨਾਲ ਸਹੁੰ ਅਸੀਂ ਤੁਹਾਡੇ ਦੁਆਲੇ ਪਹਿਰਾ ਦੇਣੇ। ਹੂੰ ਸਾਡੇ ਬੁੱਢੇ ਆਖਣ ਸੌਣਾ ਨਹੀਂ, ਆਪੋ ਵਿੱਚ ਹੂੰ ਸੌਣਾ ਨਹੀਂ, ਮੈਂ ਸੁੱਤਿਆ ਨਾ ਕਿਤੇ ਵੜ ਸਕਦਾ। ਹੂੰ ਸਾਰਾ ਪਿੰਡ ਤੋਰਨ ਆਇਆ ਸੀ। ਅੱਛਾ। ਸਾਡਾ ਸਾਰਾ ਪਿੰਡ, ਜੋ ਹਿੰਦੂ ਵੀ ਤੇ ਸਾਈ ਵੀ ਸਾਰੇ ਸਾਨੂੰ ਤੋਰਨ ਆਏ। ਤੇ ਤੁਰੇ ਆਈਏ ਤੇ ਇੱਕ ਬੀਬੀ ਭੱਜੀ ਆਵੇ ਪਿੱਛੋਂ। ਹੂੰ ਸਾਡੀ ਮਾਂ ਜਿਹੜੀ ਸੀ ਉਹ ਸਿਲਾਈ ਦਾ ਕੰਮ ਕਰਦੀ ਸੀ। ਅੱਛਾ। ਉਹ ਆਰ ਕੇ ਨਾ ਬੀ ਗਈ, ਆਖਣ ਲੱਗੀ ਭੈਣ ਆ ਮੈਂ ਤੇਰੇ 4 ਆਨੇ ਦੇਣੇ ਸਨ, ਇਹ ਲੈ ਜਾ, ਪਤਾ ਨਹੀਂ ਤੁਸੀਂ ਮੁੜ ਕੇ ਆਉਣਾ ਕਿ ਨਹੀਂ। ਅੱਛਾ ਹਿੰਦੂਆਂ ਦੀ ਜਨਾਨੀ ਆਈ ਹਾਂ, ਹਿੰਦੂਆਂ ਦੀ। ਪਿੱਛੇ ਮੁੜ ਕੇ ਪਿੰਡੋਂ ਜਿਸ ਕੋਈ ਜਵਾਨ ਹੋਇਆ ਨਾ ਹੂੰ ਪੂਰਾ, ਇਹ ਸਨ 5 ਭਰਾ ਮੇਰੇ ਨਾਲ ਨੇ, ਅੱਛਾ। ਉਹ 6ਵਾਂ ਹੋ ਗਿਆ। ਹੂੰ ਉਹਨੇ ਪੂਰੀਆਂ ਅਦਾਵਾਂ ਕੀਤੀਆਂ ਭਰਾਵਾਂ ਵਾਲੀਆਂ। ਜਿੱਥੇ ਕਿਤੇ ਵਿਆਹ ਸ਼ਾਦੀ ਉਹਨਾਂ ਦੀ ਭੈਣ ਦੀਆਂ ਹੋਣੀਆਂ, ਕਿ ਭਣੇਵੇਂ ਦੀਆਂ ਸੁਣਤਾਂ ਹੋਣੀਆਂ, ਉਹਨੇ 6ਵਾਂ ਹਿੱਸਾ ਪਾਉਣਾ, ਨਾਲ ਬਰਾਬਰ ਜਾਣਾ। ਬਾਪ ਨੇ ਨੱਥਾ ਸਿੰਘ ਨੇ ਹੋਰ ਬੁੱਢੀ ਕਰ ਲਈ ਸੀ। ਅੱਛਾ। ਉਹਦੇ ਵਿੱਚੋਂ 2 ਬੇਟੇ ਹੋਏ। ਹੂੰ ਇੱਕ ਨਾਂ ਸੀ ਨਰੈਣ ਸਿੰਘ ਤੇ ਦੂਜੇ ਨਾਲ ਛੋਟੇ ਨਾਲ ਸਰੈਣ ਸਿੰਘ। ਅੱਛਾ। ਉਹ ਬਦਮਾਸ਼ੀ ਟਾਈਪ ਦੇ ਸਨ। ਹੂੰ ਉਹ ਜੇ ਦੜਕੇ ਨਾ ਉਹ ਲੱਗ ਪਏ ਤਾਂ ਕਰਨ। ਉਹ ਸਾਡੇ ਨਾਲ ਬਹਿਣ ਤੋਂ ਨਾ ਬੂਟਾ ਸਿੰਘ ਨੂੰ ਬਹੁਤ ਬੁਰਾ ਸਮਝਿਆ। ਬਾਬਾ ਜੀ ਹੋਰ ਜਿਹੜੇ ਉੱਥੇ ਸਿੱਖ ਜਾਂ ਹਿੰਦੂ ਰਹਿੰਦੇ ਹੋਣੇ ਨੇ ਜਾਂ ਚਮਾਰ, ਉਹਨਾਂ ਦਾ ਕੋਈ ਨਾਂ ਯਾਦ ਹੋਣ ਤੁਹਾਨੂੰ? ਇੱਕ ਨਾਂ ਸੀ ਪੂਰਨ, ਹੂੰ ਇੱਕ ਨਾਂ ਸੀ ਨਿੱਕਾ, ਹੂੰ ਇੱਕ ਦਾ ਨਾਂ ਸੀ ਜੱਗ ਸਿੰਘ, ਅੱਛਾ। ਇੱਕ ਦਾ ਨਾਂ ਸੀ ਮੋਹਨ ਸਿੰਘ, ਹੂੰ ਇੱਕ ਦਾ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਪਿੰਡ ਕੋਟ ਸੋਂਦਾ। ਸਾਡੇ ਸਾਹਮਣੇ ਕੰਬੋ ਬਰਾਦਰੀ ਦੇ ਬਜ਼ੁਰਗ ਬੈਠੇ ਨੇ। ਅੱਜ ਅਸੀਂ ਇਹਨਾਂ ਦੇ ਕੋਲੋਂ ਪੁੱਛਾਂਗੇ 47 ਦੀ ਕਹਾਣੀ। ਅੱਜ ਉਸ ਮਾਂ ਦਾ ਜ਼ਿਕਰ ਵੀ ਕਰਾਂਗੇ ਜਿਸ ਨੇ ਇੱਕ ਸਿੱਖ ਬੱਚੇ ਨੂੰ ਆਪਣਾ ਦੁੱਧ ਪਿਲਾ ਕੇ ਜਵਾਨ ਕੀਤਾ। ਉਸ ਸਿੱਖ ਬੱਚੇ ਦਾ ਵੀ ਪੁੱਛਾਂਗੇ ਜਿਸ ਦਾ ਨਾਮ ਬੂਟਾ ਸਿੰਘ ਸੀ, ਜਿਸ ਨੇ ਉਸ ਦੁੱਧ ਦੀ ਲਾਜ ਰੱਖੀ ਅਤੇ ਇਹਨਾਂ ਨੂੰ ਕਿਸ ਤਰ੍ਹਾਂ ਹਿੰਦੁਸਤਾਨ ਤੋਂ ਪਾਕਿਸਤਾਨ ਪਹੁੰਚਾਇਆ ਅਤੇ ਪੁੱਤਰ ਬਣ ਕੇ ਵਿਖਾਇਆ। ਅਤੇ ਉਸ ਤੋਂ ਬਾਅਦ 1983 ਦੀ ਗੱਲ ਪੁੱਛਾਂਗੇ, ਜਿਹਦੇ ਵਿੱਚ ਬਜ਼ੁਰਗ ਪਾਕਿਸਤਾਨ ਤੋਂ ਹਿੰਦੁਸਤਾਨ ਆਪਣਾ ਪਿੰਡ ਵੇਖਣ ਅਤੇ ਆਪਣੇ ਉਸ ਨਾਨੇ ਨੂੰ ਬੂਟਾ ਸਿੰਘ ਨੂੰ ਮਿਲਣ ਇੰਡੀਆ ਗਏ। ਉੱਥੋਂ ਦੇ ਕਿਹੜੇ ਹਾਲਾਤੋਂ ਵਾਕਿਆਤ ਇਹਨਾਂ ਨੇ ਦੇਖੇ ਅਤੇ ਬੂਟਾ ਸਿੰਘ ਨਾਲ ਕਿਸ ਤਰ੍ਹਾਂ ਇਹਨਾਂ ਦੀ ਮੁਲਾਕਾਤ ਹੋਈ,
ਆਓ ਮਿਲਦੇ ਹਾਂ ਤੇ ਕਹਾਣੀ ਦਾ ਪਾਰਟ 1 ਤੁਹਾਨੂੰ ਦਿਖਾਉਂਦੇ ਹਾਂ। ਸਲਾਮ ਅਲੈਕਮ। ਵਾਲੇਕੁਮ ਸਲਾਮ ਜੀ। ਕੀ ਹਾਲ ਚਾਲ ਹੈ? ਅੱਲਾ ਦੀ ਰਹਿਮਤ ਹੈ ਜੀ। ਕੀ ਨਾਮ ਹੈ ਆਪਣਾ? ਅੱਲਾ ਦਿੱਤਾ। ਅੱਲਾ ਦਿੱਤਾ। ਤੁਹਾਡੇ ਵਾਲਦ ਸਾਹਿਬ ਦਾ? ਮੁਹੰਮਦ ਇਸਮਾਈਲ। ਤੇ ਦਾਦਾ ਜੀ ਦਾ? ਗੁਲਾਮ ਨਬੀ। ਸਹੀ ਹੋ ਗਿਆ। ਕਿਹੜੀ ਬਰਾਦਰੀ ਆਪਣੀ? ਕੰਬੋ। ਕੰਬੋ। ਗੋਤ ਵੀ ਆਇਆ। ਕਿਹੜੀ ਗੋਤ ਹੈ? ਸਾਡੀ ਗੋਤ ਕੋਈ ਰਤਨਪਾਲ ਆ, ਕੋਈ ਭੌਣ ਆ, ਕੋਈ ਜੋੜੇ ਆ, ਇਸ ਤਰ੍ਹਾਂ ਕਰੇ ਸਾਡੀ ਰਤਨਪਾਲ। ਅੱਛਾ, ਰਤਨਪਾਲ। ਸਹੀ ਹੋ ਗਿਆ। ਆਪਾਂ ਪਹਿਲੇ ਗੱਲ ਕਰੀਏ ਇਸ ਪਿੰਡ ਦੀ ਜਿੱਥੇ ਅਸੀਂ ਆ ਡੇਰੇ ਤੇ ਬੈਠੇ ਆ। ਪਿੰਡ ਸੋਂਦੇ ਦਾ ਕੋਟ ਹੈ। ਅੱਛਾ। ਹਾਂ, ਡੇਰਾ ਦੀਨ ਮੁਹੰਮਦ ਦਾ ਲਾ ਲਓ, ਅੱਲਾ ਦਾ ਲਾ ਲਓ। ਹਾਂ ਬਸ। ਵਾਹ ਜੀ ਵਾਹ। ਇਹ ਵਾਵਾ ਪੁਰਾਣਾ ਡੇਰਾ ਸੀ ਇਹ ਵੀ? ਪੁਰਾਣਾ ਹੀ ਆ। ਅੱਛਾ। ਜਿਉਂ ਦੇ ਅਸੀਂ ਆਏ ਹੁੰਦਾ ਜੀ। ਅੱਛਾ, ਜਦੋਂ ਦੇ ਤੁਸੀਂ ਪਾਕਿਸਤਾਨ ਆਏ ਉਦੋਂ ਦਾ ਵਸਾਇਆ। ਹਾਂਜੀ। ਸਹੀ ਹੋ ਗਿਆ। ਹਿੰਦੁਸਤਾਨ ਦੇ ਵਿੱਚ ਆਪਣਾ ਕਿਹੜਾ ਪਿੰਡ ਸੀ? ਪਿੰਡੀਆਂ। ਪਿੰਡੀਆਂ। ਪਿੰਡੀਆਂ ਸੈਦਾਂ। ਪਿੰਡੀਆਂ ਸੈਦਾਂ। ਹਾਂਜੀ। ਉਹਦੇ ਲਾਗੇ ਲਾਗੇ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਲਾਗੇ ਲਾਗੇ ਪਿੰਡ ਜਸਰਾਉਰ, ਪਿੰਡੀਆਂ ਔਲਖਾਂ ਦੀਆਂ, ਹਾਂਜੀ, ਡੱਗ ਤੂਤ, ਸੌੜੀਆਂ, ਭੀਲੋਵਾਲ, ਸ਼ਾਹਪੁਰ, ਅਗਾਂਹ ਚੱਲ ਪਈ ਇਹਦੇ ਬੜੇ ਪਿੰਡ ਨੇ। ਅੱਛਾ। ਸਾਨੂੰ ਥਾਣਾ ਲੱਗਦਾ ਸੀ ਲੋਪੋ ਕੇ। ਅੱਛਾ, ਲੋਪੋ ਕੇ। ਹਾਂ। ਤਹਿਸੀਲ ਕਿਹੜੀ ਸੀ? ਤਹਿਸੀਲ ਹੀ ਨਾਲ। ਅੱਛਾ, ਜ਼ਿਲ੍ਹਾ ਅੰਮ੍ਰਿਤਸਰ। ਜ਼ਿਲ੍ਹਾ ਅੰਮ੍ਰਿਤਸਰ। ਕਿੱਡਾ ਕੁ ਵੱਡਾ ਪਿੰਡ ਸੀ ਇਹ? ਪਿੰਡ ਬਹੁਤ ਤਗੜਾ ਸੀ, ਹੁਣ ਤੇ ਸ਼ਹਿਰ ਬਣਿਆ। ਅੱਛਾ। ਹਾਂਜੀ। ਕਿਹੜੀ ਕਿਹੜੀ ਬਰਾਦਰੀ ਉਸ ਵੇਲੇ ਉੱਥੇ ਰਹਿੰਦੀ ਸੀ? ਉੱਥੇ ਸਿਰਫ ਮਾਲਕ ਸਹੀਦ ਸਨ ਤੇ ਕਮਵਾ ਨੇ ਮੁੜ ਕੇ ਉਹਨਾਂ ਕੋਲ ਕੀਮਤ ਦੇ ਕੇ ਬੈ ਫਿਰ ਲਈ। ਅੱਛਾ। ਅਸੀਂ ਤਾਂ ਮਾਲਕੀ ਅਸੀਂ ਸਹੀਦਾਂ ਦੀ ਸੀ। ਸਾਰੀ ਮਾਲਕੀ ਸਹੀਦਾਂ ਦੀ ਸੀ। ਅੱਛਾ। ਤੇ ਉਹ ਬਾਕੀ ਉੱਥੇ ਮਹਿਤਮ ਲੋਕ ਸਦਾਉਂਦੇ ਨੇ, ਮਹਿਤਮ ਉਹਨਾਂ ਨੂੰ ਆਉਂਦੇ ਹਨ ਹੈਗੇ। ਉਹ ਇਹੋ ਹੁਣ ਹਿੰਦੂ ਸਿੱਖ ਮਜ਼ਹਬ ਇਹੋ ਸੀ। ਅੱਛਾ। ਹਾਂ, ਤੇ ਉਹਨਾਂ ਨੂੰ ਮਹਿਤਮ ਕਰਕੇ ਆਉਂਦੇ। ਅੱਛਾ, ਮਹਿਤਮ ਹਿੰਦੂ ਸਨ। ਹਾਂ। ਸਹੀ ਹੋ ਗਿਆ। ਲੰਬੜਦਾਰੀਆਂ ਕਿੰਨੀਆਂ ਸੀ ਪਿੰਡ ਦੀਆਂ? ਲੰਬੜਦਾਰੀਆਂ 2। ਕੀ ਨਾਂ ਸੀ ਲੰਬੜਦਾਰਾਂ ਦਾ? ਇੱਕ ਦਾ ਨਾਮ ਗਾਮਣ ਸ਼ਾਹ ਸੀ, ਦੂਜਾ ਹੁਸੈਨ ਸ਼ਾਹ। ਮੈਨੂੰ ਉਦੋਂ ਨਹੀਂ ਸੋ ਨਾਂ ਯਾਦ ਆਇਆ। ਅੱਛਾ ਅੱਛਾ। ਇੱਕ ਹੁਸੈਨ ਸ਼ਾਹ, ਗਾਮਣ ਸ਼ਾਹ। ਸਹੀ ਹੋ ਗਿਆ। 2 ਨੰਬਰਦਾਰ। ਇਹ ਸਈਦਾਂ ਦੀਆਂ ਸੀ ਲੰਬੜਦਾਰੀਆਂ ਕਿ ਕਮਾਵਾਂ ਦੀਆਂ? ਇਹ ਸਈਦਾਂ ਦੀਆਂ। ਅੱਛਾ, ਉਹਨਾਂ ਦੀਆਂ ਸੀ। ਸਹੀ ਹੋ ਗਿਆ। ਤੁਹਾਡੇ ਪਿੰਡ ਦਾ ਚੌਧਰੀ ਬੰਦਾ ਕਿਹੜਾ ਸੀ ਉਸ ਵੇਲੇ? ਸਾਡੇ ਪਿੰਡ ਦੇ ਚੌਧਰੀ ਮਾਲਕ ਸਈਦ ਸਨ। ਚੁਧਰਾ ਸਾਡਿਆਂ ਦੀ ਸੀ। ਅੱਛਾ। ਇਹਨਾਂ ਦੀ ਚਰਾ ਉਦੋਂ ਤੁਰੀ ਆ ਜਦੋਂ ਨਾ ਉਧਰ ਵਿਘਿਆਂ ਦੀ ਵੰਡਾ ਸਨ। ਅੱਛਾ। ਉਹਨਾਂ ਜਿੱਦਣ ਇਹਨਾਂ 300 ਵਿਘਾ ਹੋ ਗਿਆ ਨਾ, ਪੂਰਾ ਮੁੱਲ ਲੈ ਲਿਆ ਉਹਨਾਂ ਕੋਲ। ਅੱਛਾ। ਉਸ ਦਿਨ ਚੁਧਰਾ ਫਿਰ ਸਾਡੀ ਚੱਲ ਗਈ। ਵਾਹ ਜੀ, ਬਸ ਉਹਨਾਂ ਕੋਲ ਸਈਦਾਂ ਕੋਲ ਲਿਆ ਤੁਸੀਂ? ਹਾਂਜੀ। ਸਹੀ ਹੋ ਗਿਆ। ਤੁਹਾਡੀ ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ 'ਚ ਸੀ? ਸਾਡੀ ਰਿਸ਼ਤੇਦਾਰੀ ਘਰੇਂਡੇ, ਮਾਲ ਪਿੰਡ ਅੰਮ੍ਰਿਤਸਰ ਦੇ ਨਾਲ। ਅੱਛਾ। ਫਿਰ ਢੰਡ ਕਸੇਲ, ਸਾਂਦਰਾ, ਬੜਿਆ ਪਿੰਡਾਂ 'ਚ ਮੂਦਲ ਪਿੰਡ ਸੀ। ਅੱਛਾ। ਵੱਲਾ ਵੇਰਕਾ, ਉਹਨਾਂ ਪਿੰਡਾਂ ਦੀ ਰਿਸ਼ਤੇਦਾਰ। ਵਾਹ ਜੀ ਵਾਹ। ਨਾਨਕੇ ਕਿੱਥੇ ਸੀ? ਨਾਨਕੇ ਸਾਡੇ ਪਿੰਡ ਹੀ ਸਨ। ਅੱਛਾ, ਨਾਨਕੇ ਪਿੰਡ 'ਚ ਸਨ। ਨਾਨਕੇ ਪਿੰਡ। ਕੀ ਨਾਂ ਸੀ ਨਾਨਾ ਜੀ ਦਾ? ਦੀਨ ਮੁਹੰਮਦ। ਅੱਛਾ, ਦੀਨ ਮੁਹੰਮਦ। ਤੇ ਮਾਮੇ ਵੀ ਹੈ ਸਨ? ਮਾਮੇ ਮੇਰੇ 2 ਸਨ। ਅੱਛਾ। ਹਾਂ, ਉਹ ਫੌਤ ਹੋ ਗਏ ਨਾ। ਅੱਛਾ, 2 ਫੌਤ ਹੋ ਗਏ ਸਨ। ਤੁਹਾਡੇ ਵਾਲੇ ਦਾ ਮਤਲਬ ਪਿੰਡ 'ਚ ਹੀ ਵਿਆਹੇ ਸਨ? ਪਿੰਡ। ਸਾਡੇ ਨਾਨਕੇ ਦਾਦਕੇ ਪਿੰਡ ਹੀ ਸੀ। ਇਹ ਜਿਹੜਾ ਸੀ ਨਾ ਸਾਡਾ ਬੂਹੇ ਨਾਲ ਬੂਹਾ ਸੀ, ਉਹ ਮਜ਼ਹਬ ਦਾ ਸਿੱਖ ਸੀ। ਅੱਛਾ। ਤੇ ਜਾਤ ਦਾ ਸੁਨਿਆਰਾ ਸੀ। ਤੇ ਉਹਦੇ ਜਿਹੜੀ ਪੈਦਾ ਹੋਇਆ ਨਾ, ਉਹ ਬੂਟਾ ਸਿੰਘ ਉਹਦਾ ਨਾਂ ਧਰਿਆ। ਅੱਛਾ। 3 ਦਿਨ ਦਾ ਸੀ ਤੇ ਉਹਦੀ ਮਾਂ ਮਰ ਗਈ। ਬੂਟਾ ਸਿੰਘ ਦੀ ਮਾਂ। ਉਹਦੇ ਬਾਪ ਦਾ ਨਾਂ ਨੱਥਾ ਸਿੰਘ। ਅੱਛਾ। ਉਹਨੇ ਬਾਬੇ ਨੱਥੇ ਨੇ ਆਖਿਆ ਵੀ ਮਾਂ ਇਹਦੀ ਮਰ ਗਈ, ਪਲ ਨਹੀਂ ਸਕਦਾ, ਕੋਈ ਅੱਲਾ ਦਾ ਬੰਦਾ ਮੈਂ ਅੱਲਾ ਵਾਸਤੇ ਦੇਣਾ, ਆਪਣਾ ਬੱਚਾ ਪਾਲ ਲੈ ਤੇ ਰੱਖ ਲੈ। ਉਹਨਾਂ ਕੋਈ ਹਾਂ ਨਾ ਕਰੇ। ਸਾਡੇ ਜਿਹੜੇ ਨਾਨੇ ਦੀ ਮਾਂ ਸੀ ਨਾ, ਉਹਦੇ ਘਰ ਰੱਬ ਨੇ ਬੱਚਾ ਦਿੱਤਾ ਸੀ। ਅੱਛਾ। ਉਹਨੇ ਫਿਰ ਨਾ ਆਖਿਆ ਮੈਂ ਪਾਲਣੀ ਆ। ਅੱਛਾ, ਮੈਂ ਪਾਲਣੀ ਆ। ਉਹਨੇ ਜੇ ਪਾਲਣਾ, ਉਹਨੇ ਦੁੱਧ ਪਿਆਉਣਾ ਸ਼ੁਰੂ ਕੀਤਾ। 2 ਦਿਨ ਪਿਆ ਨਾ। ਅੱਛਾ। ਤੇ ਲਾਲਾ ਪਿੰਡ 'ਚ ਹੋ ਗਈ। ਇਹਨਾਂ ਗੈਰ ਮੁਸਲਮਾਨ ਦੁੱਧ ਪਿਆ। ਅੱਛਾ। ਇਹਨਾਂ ਦਾ ਹੁੱਕਾ ਪਾਣੀ ਬੰਦ ਕਰੋ। ਸਾਹ ਬੰਦੇ ਆਖਣ ਲੱਗੇ ਵਿੱਚ ਵਡੇਰੇ ਸਾਡੇ, ਇਹ ਚੰਗੀ ਅਸੀਂ ਨੇਕੀ ਕਰਨ ਲੱਗੇ, ਸਾਡਾ ਹੁੱਕਾ ਪਾਣੀ ਬੰਦ ਹੋ ਗਿਆ। ਅੱਛਾ। ਨਾ ਕੋਈ ਹੁੱਕਾ ਨਾ ਪੀਵੇ, ਨਾ ਖੂਹ ਤੋਂ ਪਾਣੀ ਲੈਣ ਦੇਣ, ਆਵਾਜ਼ਾਰੀ 'ਚ ਪੈ ਗਿਆ। ਅੱਛਾ। ਇਹ ਭੱਜੇ ਫਿਰ ਕਿ ਸਿਰਫ ਤੁਸੀਂ ਹਿੰਦੂ ਬੱਚੇ ਨੂੰ ਮਾਂ ਨੇ ਦੁੱਧ ਕਿਉਂ ਪਿਲਾਇਆ? ਇਹ ਭੱਜੇ ਨੱਸੇ, ਬੜਿਆ ਆਲਮਾ ਕੋ ਗਏ। ਉਹਨਾਂ ਨੇ
आख्या भी ये कौन बंदा जेड़ा तुहानू आंदा हम्म तुसां बंदा गुनाह तो पाक जमदा हम्म हो सकदा कल नू कलमा साडे नबी दा पढ़ जाए वाह जी वाह ते तू कौन हुंदा वक्का पढ़ ਉਹ ਜੇ ਕਰੀ ਉਹਨਾਂ ਗੱਲ ਆ ਕੇ ਦੱਸੀ ਆਲਮ ਨੂੰ ਇੱਥੇ ਆਂਦਾ ਉਹਨੇ ਆਖਿਆ ਆ ਗੱਲ ਉਹ ਸਾਡੀ ਤਾਂ ਜਾਨ ਛੁੱਟੀ ਉਹ ਫਿਰ ਜਿਹੜਾ ਬੱਚਾ ਸੀ ਨਾ ਹਾਂ 3 ਸਾਲ ਦਾ ਹੋਇਆ ਨਾ ਬੂਟਾ ਸਿੰਘ ਬੂਟਾ ਸਿੰਘ ਫਿਰ ਉਹ ਮਾਈ ਨੇ ਆਖਿਆ ਕਿ ਨੱਥਾ ਚੋਂ ਆਪਣਾ ਬੱਚਾ ਲਿਜਾ ਸਕਣਾ ਅੱਛਾ ਉਹ ਲੈ ਗਿਆ ਉਹ ਲੈ ਗਿਆ ਉਹਦੇ ਮਜਬ ਜੀ ਹੋਣਾ ਸੀ ਫਿਰ ਉਹ ਫਿਰ ਜਿਸ ਕਰੀ ਜਵਾਨ ਹੋਇਆ ਨਾ ਪੂਰਾ ਇਹ ਸਨ 5 ਭਰਾ ਮੇਰੇ ਨਾਲ ਨੇ ਅੱਛਾ ਉਹ 6ਵਾਂ ਹੋ ਗਿਆ ਉਹਨੇ ਪੂਰੀਆਂ ਅਦਾਵਾਂ ਕੀਤੀਆਂ ਭਰਾਵਾਂ ਵਾਲੀਆਂ ਜਿੱਥੇ ਕਿਤੇ ਵਿਆਹ ਸ਼ਾਦੀ ਉਹਨਾਂ ਦੀ ਭੈਣ ਦੀਆਂ ਹੋਣੀਆਂ ਕਿ ਭਣੇਵੇਂ ਦੀਆਂ ਸੁਣਤਾਂ ਹੋਣੀਆਂ ਉਹਨੇ 6ਵਾਂ ਹਿੱਸਾ ਪਾਉਣਾ ਨਾਲ ਬਰਾਬਰ ਜਾਣਾ ਪੂਰਾ ਭਰਾ ਬਣਿਆ ਪੂਰਾ ਭਰਾਵਾਂ ਵਾਲੀ ਅੱਛਾ ਉਹ ਕੁਦਰਤ ਮਾਲ ਗਈ ਫਿਰ ਉਹਦਾ ਵਿਆਹ ਹੋਇਆ ਵਿਆਹ ਵੀ ਫਿਰ ਇਹਨੇ ਕੀਤਾ ਨਾਲ ਰਲ ਕੇ ਆ ਜ਼ਿਲ੍ਹੇ ਸਿਆਲਕੋਟ ਚ ਮੀਰੋਵਾਲ ਪਿੰਡ ਅੱਛਾ ਉੱਥੇ ਵਿਆਹ ਸੀ ਅੱਛਾ ਉਹ ਜੇ ਵਿਆਹ ਗਿਆ ਅੱਗੋਂ ਫਿਰ ਬੱਚੇ ਦੇਣਾ ਬੱਚੀਆਂ ਜਵਾਨ ਹੋਈਆਂ ਬੱਚੇ ਜਵਾਨ ਹੋਏ ਉਹ ਜਿਹੜੀਆਂ ਬੱਚੀਆਂ ਵੱਡੀਆਂ ਸਨ ਨਾ ਮੁੰਡਿਆਂ ਤੋਂ ਹਾਂਜੀ ਉਹਨਾਂ ਦੀ ਸ਼ਾਦੀ ਜੇ ਕਰੀ ਤੇ ਉੱਥੇ ਉਹਦੇ ਬਾਪ ਨੇ ਨੱਥਾ ਸਿੰਘ ਨੇ ਹੋਰ ਬੁੱਢੀ ਕਰ ਲਈ ਸੀ ਅੱਛਾ ਉਹਦੇ ਵਿੱਚੋਂ 2 ਬੇਟੇ ਹੋਏ ਇੱਕ ਨਾ ਸੀ ਨਰੈਣ ਸਿੰਘ ਤੇ ਦੂਜੇ ਨਾਲ ਛੋਟੇ ਨਾਲ ਸਰੈਣ ਸਿੰਘ ਅੱਛਾ ਉਹ ਬਦਮਾਸ਼ੀ ਟਾਈਪ ਦੇ ਸਨ ਉਹ ਜੇ ਦੜਕੇ ਨਾ तो लग पे कर वो साढ़े ना बहन तो ना बूटा सिंह ਨੂੰ ਬਹੁਤ ਬੁਰਾ ਸਮਝਿਆ ਅੱਛਾ ਬੂਟਾ ਸਿੰਘ ਨੂੰ ਹਾਂ ਕਿ ਮੁਸਲਮਾਨਾਂ ਦੇ ਨਾਲ ਫਿਰਦਾ ਹਾਂ ਇਸ ਗੱਲ ਤੋਂ ਨਾ ਬੜਾ ਉਹਨਾਂ ਕਿਹੜੇ ਮੇਰਾ ਉਹ ਸ਼ਰਾਬਾਂ ਪੀਣੀਆਂ ਉਹਨਾਂ ਲੜਾਈਆਂ ਝਗੜੇ ਕਰਨੇ ਬਦਮਾਸ਼ ਸਨ ਅੱਛਾ ਉਹ ਜਨਾਬ ਉਜਰਤ ਮਾਲਕ ਦੀ ਉਹਨੇ ਬੱਚੀਆਂ ਦਿਨ ਕਰ ਲੈ ਬੂਟਾ ਸਿੰਘ ਨੇ ਦਿਨ ਕਰ ਲੈ ਤੇ ਉਹਦੀਆਂ ਜੰਜਾਂ ਉਹ ਰਾਤ ਰੱਖਦੇ ਸਨ ਕੋਠਿਆਂ ਤੇ ਸੌਂਦੀਆਂ ਜੰਜਾਂ ਉਹ ਜੇ ਕਿਹੜੀ ਜੰਜਾਂ ਆਈਆਂ ਰਾਤ ਨੂੰ ਜਿਹੜਾ ਸਾਡਾ ਨਾਨਾ ਤੇ ਬੂਟਾ ਸਿੰਘ ਸੀ ਨਾ ਇਹ ਲਾਗੇ ਸਾਡੇ ਥਾਣਾ ਲੱਗਦਾ ਸੀ ਲੋਪੋ ਕੇ ਅੱਛਾ ਉੱਥੇ ਇਤਲਾਹ ਦੇਣ ਚਲੇ ਗਏ ਕਿ ਇਹ ਇਕੱਠ ਮੁੱਠ ਬੜਾ ਭੈੜਾ ਕਰਨ ਡਏ ਨੇ ਸਾਡੇ ਨਾਲ ਲੜਾਈ ਝਗੜਾ ਨਾ ਕਰਨਾ ਹੀ ਥਾਣੇ ਇਤਲਾਹ ਦੇ ਗਈ ਅੱਛਾ ਇਹ ਥਾਣੇ ਅਜੇ ਗਏ ਹੀ ਨੇ ਇਹਨਾਂ ਨੇ ਆ ਹੱਲਾ ਗੁਲਾ ਕਰ ਵੀ ਦਿੱਤਾ ਅੱਛਾ ਇੱਕ ਮੇਰੇ ਨਾਨੇ ਦਾ ਭਰਾ ਸੀ ਉਹਦਾ ਬਰਸ਼ੀਆਂ ਬੁਰਸ਼ੀਆਂ ਹੁੰਦੀਆਂ ਉਹਨੂੰ ਵੱਜੀ ਇੱਥੇ ਉਹ ਵੀ ਬਚ ਗਿਆ ਬਾਸ ਮੂਹ ਸੀ ਪਾਟਾ ਇੱਕ ਨੂੰ ਫਿਰ ਇੱਥੋਂ ਵੱਜੀ ਇਧਰ ਨੂੰ ਨਿਕਲ ਗਈ ਉਹ ਫਿਰ ਉਹ ਜਦੋਂ ਪੁਲਿਸ ਆ ਗਈ ਉਹ ਨੱਸ ਭੱਜ ਗਿਆ ਇਸ ਤਰ੍ਹਾਂ ਦਾ ਸਾਡੇ ਨਾਲ ਤਲਕ ਵਾਸਤਾ ਸੀ ਫਿਰ ਉਹਨਾਂ ਨੂੰ ਸਿਰਫ ਇਹ ਕਿਹੜ ਸੀ ਕਿ ਇਹ ਮੁਸਲਮਾਨਾਂ ਦੇ ਨਾਲ ਕਿਉਂ ਫਿਰਦਾ ਹਾਂ ਤੇ ਕੋਈ ਉਹ ਬਦਮਾਸ਼ੀ ਟੈਪ ਰੱਖਦੇ ਹਨ ਆਪਸ ਵਾਵਾ ਸਹੀ ਤੇ ਇਸ ਤੋਂ ਕਿਰੜ ਰੱਖਦੇ ਹਨ ਉਹ ਫਿਰ ਇਹਨਾਂ ਨਾਲ ਵੀ ਨਹੀਂ ਉਹ ਰਹਿ ਉਹ ਫਿਰ ਬਦਮਾਸ਼ ਸਨ ਲੁੱਟ ਮਾਰਾਂ ਕਰਦੇ ਹਨ ਕੋਈ ਇਰਤਮਾਲ ਵੀ ਫੜੇਗਾ ਅੱਛਾ 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 ਇਹ ਜਦੋਂ 47 ਚ ਉਜੜ ਗਿਆ ਹੈ ਨਾ ਉਹ ਫੜੇਗਾ ਅੱਛਾ ਉਹ ਫੜੇ ਸਨ ਉਹਨਾਂ ਨੂੰ ਸਜ਼ਾਵਾਂ ਵੀ ਹੋਈਆਂ ਸਨ ਉਹ ਬੂਟਾ ਸਿੰਘ ਜਿਹੜਾ ਸੀ ਉਹ ਤੁਹਾਡੇ ਨਾਲ ਵਰਤਦਾ ਰਿਹਾ ਉਹ ਉਵੇਂ ਵਰਤਦਾ ਰਿਹਾ ਅੱਛਾ ਉਹ ਵਰਤਦਾ ਰਿਹਾ ਇਹ 6-7 ਸਾਡਾ ਹਿਸਾਬ ਨਾਲ ਅੱਧਾ ਪਿੰਡ ਸੀ ਉਹ ਸਾਰੇ ਨਾਲ ਕਿਸ ਤਰ੍ਹਾਂ ਲੜ ਸਕਦਾ 6-7 ਭਰਾਵਾਂ ਦੇ ਔਲਾਦ ਉਹ 2 ਹੀ ਸਨ ਉਹ ਜਨਾਬ ਫਿਰ ਉਹਨਾਂ ਨੇ ਫੜੇ ਗਏ ਲੁੱਟਾਂ ਮਾਰਾਂ ਕਰਦੇ ਫੜੇ ਗਏ ਅੰਦਰ ਹੋ ਗਏ ਉਹ ਜੇ ਕਿਹੜੀ ਪਾਕਿਸਤਾਨ ਦਾ ਐਲਾਨ ਹੋਇਆ ਨਾ ਉਹ ਦਿਨ ਜਿਹੜਾ ਸਾਡਾ ਨਾਨਾ ਸੀ ਲੋਪੋ ਕੇ ਥਾਣੇ ਗਿਆ ਸੀ ਉਹ ਬਹੁਤਾ ਰਹਿੰਦਾ ਥਾਣੇ ਚ ਪੜੇ ਸੀ ਅੱਛਾ ਉਹ ਉੱਥੇ ਆਖਣ ਲੱਗਾ ਵੀ ਅੱਜ ਰੇਡੀਓ ਵੱਡਾ ਥਾਣੇਦਾਰ ਆਖਣ ਡਿਆ ਸੀ ਵੀ ਅੱਜ ਪਾਕਿਸਤਾਨ ਦਾ ਐਲਾਨ ਹੋ ਗਿਆ ਉਹਨੇ ਪਿੰਡ ਆ ਕੇ ਗੱਲ ਕੀਤੀ ਉਹਨੇ ਆਖਿਆ ਐਲਾਨ ਹੋ ਗਿਆ ਉਦੋਂ ਰੋਜ਼ੇ ਸਨ ਉਹ ਦਿਨ 27ਵੀਂ ਦਾ ਸੀ ਰੋਜ਼ਾ ਜਿਸ ਦਿਨ ਐਲਾਨ ਹੋਇਆ ਆਖਣ ਲੱਗੇ ਹੁਣ ਕੀ ਕਰੀਏ ਨਾ ਹੀ ਰਹਿ ਸਕਦੇ ਹੁਣ ਜਿਹੜੀ ਕਰੇ ਖੁਦਾ ਈਦ ਪੜ੍ਹ ਕੇ ਨਿਕਲਾਂਗੇ ਅੱਛਾ ਈਦ ਪੜ੍ਹ ਕੇ 2 ਦਿਨ ਬਾਅਦ ਫਿਰ ਅਸੀਂ ਨਿਕਲੇ ਆ ਰੋਜ਼ੇ ਉੱਥੇ ਹੀ ਰੱਖੇ ਸਾਰੇ ਉੱਥੇ ਸਾਰੇ ਈਦ ਵੀ ਉੱਥੇ ਪੜੀ ਅੱਛਾ ਫਿਰ ਨਿਕਲੇ ਆ ਮੀਂਹ ਪੈਂਦਾ ਸੀ ਸਾਰੀ ਭਾਜੜ ਬਾਹਰ ਕੱਢੀ ਸਾਰਿਆਂ ਲੋਕਾਂ ਲਿਆਉਣੀ ਕਿੱਥੇ ਅੰਦਰ ਰਹਿਣ ਤੱਕ ਨਹੀਂ ਪੈਂਦੀ ਅੱਗੋਂ ਜਦੋਂ ਉਹਨਾਂ ਨੂੰ ਲਿਆਉਣੀ ਸੀ ਉਦੋਂ ਘਬਰਾ ਪੈ ਵੀ ਅਸੀਂ ਕਿਵੇਂ ਖੜਾਂਗੇ ਉਹ ਜਿਹੜੀ ਖਾਸ ਚੀਜ਼ ਸੀ ਉਹ ਲੈ ਆਏ ਲਾਗੇ ਪਿੰਡ ਸੀ ਭਿੰਡੀਆਂ ਔਲਖਾਂ ਉੱਥੇ ਬੂਟਾ ਸਿੰਘ ਦਾ ਸਾਂਢੂ ਹੁੰਦਾ ਸੀ ਉਹਦਾ ਨਾਂ ਸੀ ਦੇਵਾ ਸਿੰਘ ਉਹ ਆਖਣ ਦਾ ਚਲੋ ਉੱਥੇ ਚੱਲਦੇ ਲਾਗੇ ਦਰਿਆ ਆ ਅੱਛਾ
ਨਾਲੇ ਪੱਤਣ ਦਾ ਹਿਸਾਬ ਲਾਉਂਦੇ ਆ ਵੀ ਕਿਹੜੇ ਪੱਤਣ ਦੇ ਬੇੜੀ ਪੈਂਦੀ ਆ, ਕਿਤੇ ਬੰਦੇ ਨਾ ਮਰਵਾ ਬਈਏ। ਬੂਟਾ ਸਿੰਘ ਨਾਲ ਆਇਆ? ਉਹ ਨਾਲ ਰਿਹਾ ਸਾਡੇ 2 ਰਾਤਾਂ, ਫਿਰ ਭਿੱਜੀ ਔਲ ਖਾਂ ਹੀ ਰਿਹਾ। ਅੱਛਾ। ਉਹ ਦੇਵਾ ਸਿੰਘ ਵੀ ਨਾਲ, ਉਥੋਂ ਦੇ ਸਿੱਖ ਜਿਹੜੇ ਹਨ ਨਾ, ਉਹ ਸਿੱਖਾਂ ਦਾ ਪਿੰਡ ਸੀ। ਉਹ ਆਖਣ ਲੱਗੇ ਸਾਡੇ ਮਹਿਮਾਨ ਨੇ, ਤਾਂ ਇਹਨਾਂ ਆਖਣਾ ਸਹੁੰ, ਪਰਮਾਨ ਨਾਲ ਸਹੁੰ ਅਸੀਂ ਤੁਹਾਡੇ ਦੁਆਲੇ ਪਹਿਰਾ ਦੇਣੇ। ਸਾਡੇ ਬੁੱਢੇ ਆਖਣ ਸੌਣਾ ਨਹੀਂ ਆਪੋ ਵਿੱਚ, ਸੌਣਾ ਨਹੀਂ ਬਸ ਸੁੱਤਿਆਂ ਨਾ ਕਿਤੇ ਵੜ ਸਕਦਾ। ਉਹਨਾਂ ਬਥੇਰਾ ਆਖਣਾ, ਉਹਨਾਂ ਆਖਣਾ ਠੌਰ ਨਹੀਂ। ਦੋ ਦਿਨ ਰਹਿ, ਇੱਕ ਦਿਨ ਬੰਦਿਆ ਇੱਕ ਨੂੰ ਆਖਣ ਲੱਗੇ ਵੀ ਜੋ ਪਤਾ ਲਿਓ ਦਰਿਆ ਕਿਹੜੇ ਦੇ ਬੇੜਾ ਪੈਂਦਾ ਪੱਤਲ ਤੇ। ਉਹ ਗਿਆ 2 ਬੰਦੇ 3, ਇੱਕ ਨੂੰ ਜੋ ਸਗੋਂ ਸਿੱਖ ਪੈ ਗਿਆ, ਉਹਨਾਂ ਬਲਮ ਮਾਰੀ, ਪੇੜ ਪਾੜ ਸੁੱਟਿਆ। ਚੁੱਕ ਕੇ ਲੈ ਤੇ ਆਏ ਤੇ ਉਹ ਲਿਆ ਇੱਥੇ। ਫਿਰ ਅਸੀਂ ਲੰਘ ਕੇ ਆਏ, ਉਹਨੂੰ ਨਾਲ ਲਿਆਂਦਾ ਆਧੀਆਂ ਆ ਕੇ। ਨਹੀਂ, ਉਹ ਮੈਨੂੰ ਇਹ ਦੱਸੋ, ਜਦੋਂ ਤੁਸੀਂ ਆਪਣੇ ਪਿੰਡੋਂ ਨਿਕਲੇ ਸੀ, ਹਾਂ, ਉਹ ਤੁਹਾਡੀ ਵਾਲਦਾ ਦੀਆਂ ਸਹੇਲੀਆਂ ਵੀ ਹੋਣੀਆਂ? ਹਾਂ, ਵਿਚੇ ਗੱਲ ਰਹਿ ਗਈ। ਤੁਹਾਡੇ ਦੂਸਰਾ ਹੋਰ ਵੀ ਤੁਹਾਡੇ? ਹਾਂ, ਬੜੇ। ਸਾਨੂੰ ਸਾਰਾ ਪਿੰਡ ਤੋਰਨ ਆਇਆ ਸੀ। ਅੱਛਾ। ਸਾਡਾ ਸਾਰਾ ਪਿੰਡ, ਜੋ ਹਿੰਦੂ ਵੀ ਤੇ ਈਸਾਈ ਵੀ, ਸਾਰੇ ਸਾਨੂੰ ਤੋਰਨ ਆਏ ਤੇ ਤੁਰੇ ਆਈਏ। ਤੇ ਇੱਕ ਬੀਬੀ ਭੱਜੀ ਆਵੇ ਪਿੱਛੋਂ। ਸਾਡੀ ਮਾਂ ਜਿਹੜੀ ਸੀ ਉਹ ਸਿਲਾਈ ਦਾ ਕੰਮ ਕਰਦੀ ਸੀ। ਅੱਛਾ। ਉਹ ਆੜ ਕੇ ਨਾ ਬੀਗਰੀ ਆਖਣ ਲੱਗੀ ਭੈਣ ਆ ਮੈਂ ਤੇਰੇ 4 ਆਨੇ ਦੇਣੇ ਸਨ, ਇਹ ਲੈ ਜਾ, ਪਤਾ ਨਹੀਂ ਤੁਸੀਂ ਮੁੜ ਕੇ ਆਉਣਾ ਕਿ ਨਹੀਂ। ਹਿੰਦੂਆਂ ਦੀ ਜਨਾਨੀ ਆਈ? ਹਾਂ, ਹਿੰਦੂਆਂ ਪਿੱਛੇ ਮੁੜ ਕੇ ਪਿੰਡੋਂ। ਤੇ ਫਿਰ ਅਸੀਂ ਪਿੰਡੀਆਂ ਔਲਖਾਂ ਰਹੇ ਆ। ਇੱਥੇ ਆ ਕੇ ਫਿਰ ਉਹ ਦੇਵਾ ਸਿੰਘ ਹੋਣੀ ਸਾਡੇ ਨਾਲ ਵਾਹਵਾ ਧਿਆਨ ਕੀਤਾ। ਆਖਣ ਲੱਗੀ ਕੋਈ ਪਤਾ ਨਹੀਂ, ਕੋਈ ਪਾਸੇ ਜਸੇ ਜਿਵੇਂ ਨਾ ਜੁੜਦੇ ਫਿਰਦੇ ਨੇ, ਤੇ ਦਵਾ ਦਵ ਲੰਘਾਉਣ ਦੀ ਕੀਤੀ ਉਹਨਾਂ। ਤੁਹਾਡੀ ਪੂਰੀ ਮਦਦ ਕੀਤੀ ਉਹਨਾਂ ਨੇ? ਬੜੀ ਮਦਦ ਕੀਤੀ। ਅੱਗੇ ਜੇ ਪੱਤਣ ਤੇ ਆਏ ਆ, ਉੱਥੇ ਉਹ ਪੱਤਣ ਤੇ ਢੇਰ ਲੱਗੇ ਦਾਣਿਆਂ ਦੇ, ਮੱਝੀਆਂ ਦੇ, ਬੜਾ ਕੁਛ ਪਿਆ, ਜਿਹੜੇ ਸਾਥ ਪਹਿਲਾਂ ਲੰਘ ਕੇ ਗਏ। ਅਸੀਂ ਲੰਘੇ, ਅਸੀਂ ਫਿਰ 2 ਰਾਤਾਂ ਉਰਲੇ ਬਣੇ ਰਹੇ। ਅੱਛਾ। ਉੱਥੋਂ ਫਿਰ ਅਸੀਂ ਉੱਠਿਆ ਤੇ ਕਾਲਾ ਖਤਾਈ ਆਇਆ, ਕਾਲਾ ਖਤਾਈ ਆ ਕਾਲਜ ਦੇ, ਉੱਥੇ ਆਏ ਆ। ਉੱਥੇ ਬਾਰਿਸ਼ ਬੜੀ ਹੋਈ, ਸਾਡੇ ਜੀ ਨਹੀਂ ਹੁਣ ਇਹਨੇ ਸਮਾ ਸਕਦੇ। ਉੱਥੇ ਬੜੀ ਬਾਰਿਸ਼ ਹੋਈ, ਦਿਨ ਚੜਿਆ ਤੇ ਉਹ ਪਿੰਡ ਆਏ ਲੋਕ ਆਏ, ਆਖਣ ਗਿਆ ਪਨਾਹਗੀਰ ਆਏ, ਮਹਾਜਰੇ ਮਾਰ ਕੇ ਲੈ ਇਹਨਾਂ ਨੂੰ ਪਿੰਡ ਲੈ ਚਲੀਏ। ਪਿੰਡ ਬੜਾ ਵੱਡਾ ਸਕੂਲ ਸੀ, ਉਹਦੇ ਵਿੱਚ ਸਾਨੂੰ ਵਾੜਿਆ। ਉਹਦੇ ਜਹਾਂ ਰਾਤਾਂ 2 ਫਿਰ ਕੱਟੀਆਂ। ਫਿਰ ਆਖਣ ਲੱਗੇ ਇੱਥੇ ਨਹੀਂ, ਸਾਡੇ ਕੋਲ ਮਾਲ ਡੰਗਰ ਆ, ਅਸੀਂ ਕਿ ਪਿੰਡ ਚਲੀਏ ਜਿੱਥੇ ਖੁੱਲਾ ਥਾਂ। ਅਸੀਂ ਫਿਰ ਤੁਰ ਪਏ। ਆ ਜਿਹੜੀ ਨਾਰੋਵਾਲ ਨੂੰ ਲੈਣ ਜਾਂਦੀ ਗੱਡੀ ਦੀ, ਇਹ ਤੇ ਚੱਲੇ ਆ ਕੋਈ ਮੀਲ 2 ਮੀਲ। ਉਹ ਪਖਿਆਲਾ ਪਿੰਡ ਸੀ ਨਾਲ। ਉੱਥੇ ਜੀ ਬਿਠਾ ਲਏ ਤੇ ਨਾਲ ਪਿੰਡ ਦੇ ਅੱਧਾ ਮੀਲ ਹਟਵਾ ਡੇਰਾ ਸੀ ਸਿੱਖਾਂ ਦਾ। ਉੱਥੇ ਮਾਲ ਡੰਗਰ ਬੰਨ ਲਿਆ। ਬੜੀਆਂ ਤਕਲੀਫਾਂ ਦੇਖੀਆਂ। ਆਪਣਾ ਮਾਲ ਡੰਗਰ ਲੈ ਕੇ ਆਏ ਸੀ? ਆਪਣਾ ਮਾਲ ਡੰਗਰ ਲੈ ਕੇ ਆਇਆ, ਅਮਨ ਚੈਨ ਨਾ ਆਇਆ, ਸਾਨੂੰ ਕੋਈ ਤਕਲੀਫ ਨਹੀਂ ਆਈ। ਕਿਉਂਕਿ ਬੜੇ ਬੰਦੇ ਰਾਜ ਮਰੇ ਵੇਖੇ ਵੱਡੇ। ਮਰੇ ਵੇਖੇ? ਹਾਂ, ਬੜੇ ਵੇਖੇ। ਤੇ ਸਾਨੂੰ ਵਡੇਰੇ ਜਿਹੜੇ ਹੁਣ ਵੇਖਣ ਨਹੀਂ ਹਨ ਦਿੰਦੇ ਆਂਦੇ, ਤਾਂ ਤੁਸੀਂ ਨਾ ਵੇਖਿਓ ਡਰੋਗੇ। ਅਸੀਂ ਫਿਰ ਨਾ ਉਹ ਪਖਿਆਏ ਜੇ ਰਿਹਾ, ਬਾਰਿਸ਼ਾਂ ਬੜੀਆਂ ਉਸ ਸਮੇਂ ਹੋਈਆਂ। ਉਹ ਸਾਡੇ ਹੋਰ ਤੇ ਸਭ ਕੁਝ ਅਸੀਂ ਲੈ ਕੇ ਆਏ। ਸਾਨੂੰ ਬਾਲਣ ਦੀ ਬੜੀ ਤੰਗੀ। ਸਾਡੀਆਂ ਮਾਵਾਂ ਨੇ ਨਾ ਸਾਨੂੰ ਆਖਣਾ ਜਾਓ ਪਿੰਡ ਚ ਬਾਲਣ ਮੰਗ ਕੇ ਲਿਆਓ। ਜਾਣਾ ਪਿੰਡ ਜਾਂ 5-7 ਮੁੰਡਿਆਂ, ਮਾਸੀ ਫੁੱਫੀ ਸਾਨੂੰ ਬਾਲਣ ਦਿਓ। ਉਹਨਾਂ ਨਾਲ ਪਿਆਰ ਦੇਣੇ, ਮੂੰਹ ਸਿਰ ਚੁੰਮਣੇ। ਉਹਨਾਂ ਸਾਨੂੰ ਫਿਰ 3-2 ਪਾਤੀਆਂ, 2 ਉਹਨੂੰ 2 ਉਹਨੂੰ, ਉਹ ਰੱਖ ਕੇ ਫਿਰ ਪਿੰਡ ਚ ਵੜ ਜਾਣਾ। ਇਸ ਤਰ੍ਹਾਂ ਦਾ ਵਕਤ ਗੁਜ਼ਾਰਿਆ। ਬੁੱਢੇ ਸਾਡੇ ਜਿਹੜੇ ਸਨ ਨਾ, ਉਹ ਆ ਜਾਂਦੇ ਹਨ ਲਾਹੌਰ ਤੇ ਅੰਮ੍ਰਿਤਸਰ। ਉਥੋਂ ਗੌਰਮੈਂਟ ਨੇ ਦਫ਼ਤਰ ਬਣਾਏ ਸਨ, ਮਹਾਜਰ ਲੋਕ ਆਉਣ, ਉਹਨਾਂ ਨੂੰ ਤੁਸੀਂ ਕਾਰਡ ਬਣਾ ਕੇ ਦਿਓ, ਜਿਹੜੇ ਪਿੰਡ ਗੈਰ ਮੁਸਲਿਮ ਦਾ ਉੱਥੇ ਜਾਣ, ਉੱਥੇ ਇਹਨਾਂ ਨੂੰ ਰਕਬਾ ਵੀ ਮਿਲ ਜਾਏਗਾ, ਮਕਾਨ ਵੀ ਮਿਲ ਜਾਣਾ। ਇਹ ਫਿਰ ਗਏ ਸਨ ਤੇ ਆ ਕੇ ਆਖਣ ਕੇ ਸਾਨੂੰ ਮਿਲਿਆ ਜ਼ਿਲ੍ਹਾ ਸ਼ੇਖੂਪੁਰ ਚ। ਉਹਦੇ ਦਾ ਕੋਟ ਨਾ ਗਾਜੀ। ਗਾਜੀ ਉਹ ਗਾਜੀ ਉਹ ਫਿਰ ਸਾਨੂੰ ਲੈਣ ਗਏ। ਉਥੋਂ ਆਉਂਦਿਆਂ 2 ਦਿਨ ਫਿਰ ਸਾਡੇ ਲੱਗ ਗਏ ਪੈਦਲ। ਆਉਂਦਿਆਂ ਫਿਰ ਇੱਥੇ ਸ਼ੇਖੂਪੁਰ ਰਹੇ ਆ, ਨਬੀਪੁਰੇ ਉੱਥੇ ਹੀ ਰਹੇ ਆ। ਤੇ ਉੱਥੇ 2-3 ਦਿਨ ਫਿਰ ਲੱਗ ਗਏ। ਸਾਨੂੰ ਉੱਥੇ ਰਾਸ਼ਨ ਮਿਲਦਾ ਹੁੰਦਾ ਸੀ, ਅੱਧ ਭਾਜੀ ਦਾ। ਉਦੋਂ ਸਿੱਖ ਇੱਥੋਂ ਚਲੇ ਗਏ ਸਨ? ਸਿੱਖ ਉਦੋਂ ਹੈਗੇ ਸਨ, ਇੱਥੇ ਪਿੰਡ ਵਿਹਲੇ ਸਨ। ਆ ਸੱਚੇ ਸੌਦੇ ਕੈਂਪ ਬੜਾ ਵੱਡਾ ਸੀ। ਇਹਨਾਂ ਪਿੰਡਾਂ ਦੇ ਸਾਰਿਆਂ ਕੁਜਰਾਂ ਦੇ ਤੋੜੀ ਸਾਰੇ ਇੱਥੇ ਸਿਖਵਾੜ ਇਕੱਠੀ ਹੋਈ। ਉਹ ਅਸੀਂ ਫਿਰ ਇੱਥੇ ਆਏ ਆ, ਜੇ ਕੋਈ ਆਖਣ ਲੱਗੇ ਵੀ ਗਾਜੀ ਤੇ ਪੁਰ ਹੋ ਗਿਆ। ਹਾਂ ਬਈ, ਹੁਣ ਫਿਰ ਉਹਨਾਂ ਬਣਾ ਕੇ ਦਿੱਤਾ ਸੋਂਝੇ ਦਾ ਕੋਟ। ਸੋਂਝੇ ਦੇ ਕੋਟ ਅਸੀਂ ਆਏ ਆ। ਫਿਰ ਅੱਗੇ ਤੁਰੇ ਆਏ ਆ ਤੇ
ਸ਼ਾਮ ਕੇ ਇੱਕ ਰਾਤ ਸਾਨੂੰ ਕੁਏਲ ਹੋ ਗਈ ਨਾ, ਸ਼ਾਮ ਕੇ 2 ਰਾਤਾਂ ਫਿਰ ਸਾਨੂੰ ਰਹਿਣਾ ਪੈ ਗਿਆ। ਹੂੰ। ਉੱਥੇ 2 ਰਾਤਾਂ, ਉੱਥੇ ਇੱਕ ਸਾਡਾ ਬੁੱਢਾ ਮਰ ਗਿਆ, ਅੱਛਾ। ਫਿਰ ਉਹਨੂੰ ਦਫਨ ਕਰਕੇ ਅਗਲੇ ਦਿਨ 11-12 ਵਜੇ ਨੂੰ ਇਸ ਪਿੰਡ ਅਸੀਂ ਆ ਗਏ। ਇੱਥੇ ਉਸ ਵੇਲੇ ਸਿੱਖ ਚਲੇ ਗਏ ਸੀ? ਉਹ ਇਹ ਹੈ ਪਿੰਡਾਂ 'ਚ ਕੋਈ ਨਹੀਂ ਸਿੱਖ, ਹਾਂ। ਕੈਂਪ ਸੀ ਇਹਨਾਂ ਦਾ ਬੜਾ ਵੱਡਾ। ਅੱਛਾ। ਮਕਾਨ ਇਹਨਾਂ ਦੇ ਪੱਕੇ ਸੀ ਕਿ ਕੱਚੇ ਸੀ ਇੱਥੇ? ਪੱਕੇ। ਤੁਹਾਨੂੰ ਫਿਰ ਸਿੱਖਾਂ ਦਾ ਘਰ ਲੱਭਾ ਕੋਈ? ਹਾਂਜੀ। ਕਿਹੜੇ ਸਿੱਖ ਦਾ ਘਰ ਲੱਭਾ ਤੁਹਾਨੂੰ, ਕੋਈ ਪਤਾ? ਇਹ ਸਾਡੇ ਤੇ ਆਉਣ ਤੋਂ ਪਹਿਲਾਂ ਨਿਕਲ ਗਿਆ, ਅਸੀਂ ਕਿਹੜੇ ਕੈਂਪ 'ਚ ਜਾਂਦੇ। ਇਹਨਾਂ ਦੱਸਦੇ ਵੀ ਰੂੜ ਸਿੰਘ ਸੀ, ਸ਼ਾਹ ਕਰਕੇ। ਰੂੜ ਸਿੰਘ ਸ਼ਾਹ ਸੀ? ਹਾਂ, ਉਹਦਾ ਘਰ ਸੀ, ਪੱਕਾ ਸੀ? ਪੱਕਾ। ਵਾਹ ਜੀ ਵਾਹ। ਬੜਾ। ਅੱਛਾ, ਇੱਥੇ ਆ ਕੇ ਫਿਰ ਜ਼ਮੀਨਾਂ ਤੁਹਾਨੂੰ ਇਹ ਪੈ ਗਈਆਂ? ਆਏ ਪੈ ਗਈ, ਸਾਨੂੰ ਕਿੱਲਾ ਜੀ ਮਿਲਿਆ, ਭਾਵੇਂ ਕੋ 10 ਮਰਬਿਆਂ ਦਾ ਮਾਲਕ ਹੈ, ਜੀਆਂ ਸੇਤੀ ਪੈ ਗਈ। ਹੂੰ। ਹਾਂ। ਤੇ ਉਧਰ ਜਿਹੜੀ ਜ਼ਮੀਨ ਸੀ ਆਪਣੀ, ਉਹ ਸਾਰੀ ਇੱਧਰ ਆ ਕੇ ਪਈ? ਉਹ ਆ ਕੇ ਪਈ ਆ। ਅੱਛਾ। ਹਾਂ, ਉਹ ਸਾਨੂੰ ਪਈ ਆ। ਅੱਛਾ ਬਜ਼ੁਰਗੋ, ਥੋੜੇ ਹੁਣ ਪਿੰਡ ਦੀਆਂ ਵੀ ਗੱਲਾਂ ਕਰ ਲਈਏ। ਤੁਹਾਡੇ ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਸੀ? 2 ਮਸਜਿਦਾਂ ਸੀ। ਪੱਕੀਆਂ ਸੀ ਕੱਚੀਆਂ? ਪੱਕੀਆਂ ਸਨ। ਇੱਕ ਪੱਕੀਆਂ ਉਹ ਜਿਵੇਂ ਇਹੋ ਜਿਹੀਆਂ ਨੇ ਜਿਵੇਂ ਦੀਆਂ ਹੁਣ ਅੱਜ ਕੱਲ ਤੇ ਬਹੁਤਾ ਪੱਕੀਆਂ ਹੋ ਗਈਆਂ ਨਾ, ਉਸ ਟਾਈਮ ਤੇ ਦੂਸਰਾ ਨਾਰਮਲ ਪੱਕੀਆਂ ਹੋਈਆਂ ਇੱਟਾਂ ਦੀਆਂ। ਹਾਂ। ਅੱਛਾ, ਤੇ ਘਰ ਆਪਣੇ ਕੱਚੇ ਹੁੰਦੇ ਸੀ ਕਿ ਪੱਕੇ? ਸਾਡਾ ਕੱਚੇ, ਸਾਡੇ ਸਾਰਿਆਂ ਦੇ ਕੱਚੇ ਹਨ। ਅੱਛਾ, ਕਿਹੜੇ ਪਾਸੇ ਸੀ ਪਿੰਡ ਦੇ ਘਰ? ਸਾਡਾ ਪਿੰਡੋਂ ਪਹਾੜਲੇ ਪਾਸੇ। ਅੱਛਾ, ਪਹਾੜਲੇ ਪਾਸੇ। ਨਾਨੇ ਸਾਡੇ ਦਾ ਜਿਹੜਾ ਸੀ ਨਾ, ਨਾਨਕਿਆਂ ਸਾਡੇ 5 ਭਰਾ, ਉਹਨਾਂ ਦਾ ਪਿੰਡੋਂ ਪਹਾੜਲੇ ਬਣੇ ਨਾਲ ਬਾਹਰ। ਉਥੋਂ ਗਲੀ ਆਉਂਦੀ ਪਹਾੜੋਂ ਦੱਖਣ ਨੂੰ, ਅੱਗੇ ਫਿਰ ਦੂਜੀਆਂ ਕਮਾਉਂਦੇ ਹਨ, ਤੇ ਸਾਡਾ ਤੇ ਬੂਟਾ ਸਿੰਘ ਦਾ ਇਕੱਠੇ ਸੰਸਕਾਰ। ਅੱਛਾ, ਬੂਟਾ ਸਿੰਘ ਦਾ ਨਾਲ ਸੀ ਤੁਹਾਡੇ? ਸਾਡਾ ਬੂਹੇ ਦਾ ਬੂਹਾ ਸਾਹਮਣਾ। ਵਾਹ ਜੀ ਵਾਹ। ਅੱਛਾ ਬਾਬਾ ਜੀ, ਹੋਰ ਜਿਹੜੇ ਉੱਥੇ ਸਿੱਖ ਜਾਂ ਹਿੰਦੂ ਰਹਿੰਦੇ ਹੋਣੇ ਨੇ ਜਾਂ ਚਮਾਰ, ਉਹਨਾਂ ਦਾ ਕੋਈ ਨਾਂ ਯਾਦ ਹੋਣ ਤੁਹਾਨੂੰ? ਇੱਕ ਨਾਂ ਸੀ ਪੂਰਨ, ਇੱਕ ਨਾਂ ਸੀ ਨਿੱਕਾ, ਇੱਕ ਦਾ ਨਾਂ ਸੀ ਜੱਗ ਸਿਉ। ਅੱਛਾ। ਇੱਕ ਦਾ ਨਾਂ ਸੀ ਮੋਹਨ ਸਿੰਘ, ਇੱਕ ਦਾ ਨਾਂ ਸੀ, ਨਾਂ ਹੁਣ ਭੁੱਲਦੇ ਜਾਂਦੇ ਨੇ। ਅੱਛਾ। ਰੂਪ ਸਿਉ। ਵਾਹ ਜੀ ਵਾਹ। ਉਹਦੀ ਭੈਣ ਦਾ ਨਾਂ ਰੂਪਾ ਸੀ। ਅੱਛਾ, ਰੂਪਾ ਸੀ। ਭਰਾ ਦਾ ਰੂਪ ਸਿੰਘ, ਉਹਦਾ ਨਾਂ ਰੂਪਾ। ਵਾਹ ਜੀ ਵਾਹ। ਅੱਛਾ, ਮੇਲਾ ਸ਼ੇਲਾ ਵੀ ਲੱਗਦਾ ਸੀ ਪਿੰਡ 'ਚ? ਮੇਲਾ ਲੱਗਦਾ ਸੀ ਲੋਹੜੀ ਦਾ। ਅੱਛਾ, ਲੋਹੜੀ ਦਾ। ਹਾਂ। ਤੁਸੀਂ ਮਨਾਉਂਦੇ ਸੀ ਉਦੋਂ? ਨਾਲ ਹੀ ਵੇਖੀ ਜਾ, ਸਾਰੇ ਇਕੱਠੇ ਹੀ। ਵਾਹ ਜੀ ਵਾਹ। ਤੁਹਾਡੇ ਜਦੋਂ ਤੁਸੀਂ ਦੱਸਿਆ ਤੁਹਾਡੀ ਉਮਰ 11 ਕੁ ਸਾਲ ਸੀ, ਤੁਹਾਡੇ ਬਚਪਨ ਦੇ ਕੋਈ ਯਾਰ ਬੇਲੀ ਵੀ ਹੋਣੇ ਨੇ? ਹੈਗੇ ਸਨ। ਕੋਈ ਸਿੱਖਾਂ ਦੇ ਜਾਂ ਹਿੰਦੂਆਂ ਦੇ? ਸਿੱਖਾਂ ਦੇ ਥੋੜੇ ਸਨ, ਤੇ ਸਾਈਆਂ ਦੇ ਬਹੁਤ ਹਨ। ਸਾਈ ਨਾਲ ਨੂੰ ਰਹਿੰਦੇ ਹਨ, ਕੰਮ ਕਰਾਉਂਦੇ ਸੀ। ਹਾਂ। ਤੇ ਉਹ ਦੂਸਰਾ ਕੋਈ ਨਾਂ ਯਾਦ ਉਹਨਾਂ ਦਾ? ਹਾਂ, ਦੱਸੋ। ਇੱਕ ਨਾਂ ਲక్ష్మణ, ਇੱਕ ਨਾਂ ਮੰਗੂ। ਅੱਛਾ। ਇੱਕ ਨਾਂ ਸੂਰਤੀ, ਇੱਕ ਨਾਂ ਵੇ ਅਛਰ। ਅੱਛਾ। ਤੀਸਰਾ ਨਾਂ ਵੇ ਭਾਗ, ਨੱਥਾ, ਆਤੂ। ਇਹ ਸਾਈਆਂ ਦੇ ਨਾਂ ਸਨ। ਉਹ ਨਾਲ ਹੀ ਸਾਡੇ ਘਰ ਸਨ, ਉਹ ਬਹੁਤੇ ਬੇਲੀ ਸਨ। ਅੱਛਾ, ਬੇਲੀ ਸਨ। ਅੱਛਾ, ਤੁਹਾਡੀ ਜਿਹੜੀ ਜ਼ਮੀਨ ਸੀ ਉੱਥੇ ਖੂਹਾਂ ਦੀ ਵਾਹੀ ਹੁੰਦੀ ਸੀ ਕਿ ਨਹਿਰੀ ਪਾਣੀ ਲੱਗਦਾ? ਖੂਹਾਂ ਦੀ। ਅੱਛਾ, ਖੂਹ ਲੱਗੇ ਹੁੰਦੇ ਸੀ? ਖੂਹੇ। ਤੁਸੀਂ ਪੜਨ ਵੀ ਜਾਂਦੇ ਰਹੇ ਹੋ? ਨਹੀਂ, ਮੈਂ ਨਹੀਂ ਪੜਨ ਗਿਆ, ਮੇਰੇ ਛੋਟਾ ਜਾਂਦਾ ਹੁੰਦਾ ਹੈ। ਸਕੂਲ ਹੈ ਸੀ ਪਿੰਡ 'ਚ? ਸਕੂਲ ਹੈ ਸੀ, ਪਿੰਡੋਂ ਲਹਿੰਦੇ ਬੰਨੇ। ਅੱਛਾ, ਲਹਿੰਦੇ ਪਾਸੇ। ਅੱਛਾ, ਤੁਸੀਂ ਵਾਹੀ ਕਰਦੇ ਸੀ? ਅਸੀਂ ਵਾਹੀ ਕਰਦੇ। ਵਾਹ ਜੀ ਵਾਹ। ਅੱਛਾ ਬਜ਼ੁਰਗੋ, ਹੁਣ ਇਹ ਦੱਸੋ, ਤੁਸੀਂ ਲੋਕ ਇੱਧਰ ਆ ਗਏ, ਉਸ ਤੋਂ ਬਾਅਦ ਤੁਹਾਡਾ ਕਿਵੇਂ ਦਿਲ ਕੀਤਾ ਕਿ ਮੈਂ ਹਿੰਦੁਸਤਾਨ ਆਪਣਾ ਪਿੰਡ ਵੇਖਣ ਜਾਵਾਂ?